ਛੋਟੀ ਉਮਰੇ ਅਤੇ ਦਿਨੋ ਦਿਨ ਇਸ ਨੌਜਵਾਨ ਨੇ खूब तरक्की की। जी हाँ, असी गल कर रहे हैं मशहूर यूट्यूबर ਅਤੇ बिग बॉस OTT 2 ਦੇ ਰਹੇ ਵਿਜੇਤਾ ਐਲਵਿਸ਼ ਯਾਦਵ ਦੀ। ਤਾਂ ਦੱਸ ਦਈਏ ਕਿ बिग बॉस OTT 2 ਦੀ ਟਰਾਫੀ ਜਿੱਤਣ ਤੋਂ ਬਾਅਦ ਹੁਣ ਐਲਵਿਸ਼ ਯਾਦਵ ਨੂੰ ਫਿਰੌਤੀ ਲਈ ਧਮਕੀਆਂ ਭਰੇ ਕਾਲ ਆ ਰਹੇ ਨੇ। ਗੱਲ ਕਰੀਏ ਤਾਂ ਐਲਵਿਸ਼ ਯਾਦਵ बिग बॉस OTT 2 ਜਿੱਤਣ ਤੋਂ ਬਾਅਦ ਸੁਰਖੀਆਂ ਦੇ ਵਿੱਚ ਹਨ। ਹਾਲ ਹੀ 'ਚ ਬਾਲੀਵੁੱਡ ਅਭਿਨੇਤਾ ਉਰਵਸ਼ੀ ਢੋਲਕੀਆ ਨਾਲ ਐਲਵਿਸ਼ ਦੀ 뮤직 ਐਲਬਮ ਵੀ ਰਿਲੀਜ਼ ਹੋਈ ਹੈ, ਜਿਸ ਦੀ ਕਾਫੀ ਤਾਰੀਫ ਵੀ ਹੋਈ ਹੈ। ਆਪਣੇ ਪ੍ਰੋਫੈਸ਼ਨਲ ਕੈਰੀਅਰ 'ਚ ਕਾਫੀ ਸਫਲਤਾ ਦਾ ਆਨੰਦ ਲੈ ਰਹੇ ਨੇ ਐਲਵਿਸ਼ ਯਾਦਵ। ਦਰਅਸਲ ਖਬਰਾਂ ਹਨ ਕਿ ਐਲਵਿਸ਼ ਯਾਦਵ ਤੋਂ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਜਿਹੜਾ ਉਹ ਦਰਜ ਕਰ ਲਿਆ। ਦੱਸ ਦਈਏ ਕਿ बिग बॉस OTT 2 ਦੇ ਜੇਤੂ ਐਲਵਿਸ਼ ਯਾਦਵ ਨੇ ਕਥਿਤ ਤੌਰ ਤੇ ਜ਼ਬਰਦਸਤੀ ਕਾਲ ਮਿਲਣ ਤੋਂ ਬਾਅਦ FIR ਜਿਹੜੀ ਉਹ ਦਰਜ ਕਰਵਾਈ ਹੈ। ਗੁਰੂਗ੍ਰਾਮ ਦੀ ਪੁਲਿਸ ਨੇ 25 ਅਕਤੂਬਰ ਨੂੰ ਮਾਮਲਾ ਜਿਹੜਾ ਉਹ ਦਰਜ ਕੀਤਾ। ਐਲਵਿਸ਼ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਇੱਕ ਅਣਪਛਾਤੇ ਨੰਬਰ ਤੋਂ ਕਾਲ ਆਈ ਸੀ, ਜਿਸ ਵਿੱਚ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਹੈ। ਅੱਜ ਤੱਕ ਦੀ ਰਿਪੋਰਟ ਮੁਤਾਬਕ ਇਹ ਕਾਲ ਵਜ਼ੀਰਾਬਾਦ ਨਾਂ ਦੇ ਪਿੰਡ ਤੋਂ ਕੀਤੀ ਗਈ ਸੀ। ਫਿਰੌਤੀ ਦੀ ਕਾਲ ਤੋਂ ਬਾਅਦ ਐਲਵਿਸ਼ ਯਾਦਵ ਨੇ ਗੁਰੂਗ੍ਰਾਮ ਦੇ ਸੈਕਟਰ 53 ਥਾਣੇ ਵਿੱਚ ਇੱਕ ਅਣਪਛਾਤੇ ਵਿਅਕਤੀ ਖਿਲਾਫ ਕੇਸ ਜਿਹੜਾ ਉਹ ਦਰਜ ਕਰਵਾਇਆ। ਹਾਲਾਂਕਿ ਐਲਵਿਸ਼ ਨੇ ਇਸ ਮਾਮਲੇ ਅਤੇ ਕਾਲ ਤੇ ਹਜੇ ਤੱਕ ਕੋਈ ਵੀ ਪ੍ਰਤੀਕਿਰਿਆ ਜਿਹੜੀ ਉਹ ਨਹੀਂ ਦਿੱਤੀ ਹੈ। ਤਾਂ ਦੱਸ ਦਈਏ ਕਿ ਪਿਛਲੇ ਦਿਨੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾ ਕੇ ਐਲਵਿਸ਼ ਯਾਦਵ ਨੇ ਕਿਹਾ ਸੀ ਕਿ ਉਹ ਬਿਗ ਬॉस ਦੀ ਟਰਾਫੀ ਨੂੰ ਵਾਪਸ ਕਰਨਾ ਚਾਹੁੰਦੇ ਨੇ, ਕਿਉਂਕਿ ਉਹ ਸਕੂਨ ਭਰੀ ਜਿਹੜੀ ਜ਼ਿੰਦਗੀ ਹੈ ਉਹ ਜੀਣਾ ਚਾਹੁੰਦੇ ਨੇ। ਤੁਹਾਨੂੰ ਦੱਸ ਦਈਏ ਕਿ ਐਲਵਿਸ਼ ਯਾਦਵ ਬਹੁਤ ਮਸ਼ਹੂਰ ਯੂਟਿਊਬਰ ਅਤੇ ਸੋਸ਼ਲ ਮੀਡੀਆ ਸ਼ਖਸੀਅਤ ਨੇ। ਉਸਦੇ YouTube ਚੈਨਲ ਐਲਵਿਸ਼ ਯਾਦਵ ਤੇ ਇਸ ਸਮੇਂ ਲਗਭਗ 14 ਮਿਲੀਅਨ ਸਬਸਕ੍ਰਾਈਬਰ ਨੇ। ਉਸਦਾ ਇੱਕ ਹੋਰ YouTube ਚੈਨਲ ਜਿਸ ਦਾ ਨਾਮ ਐਲਵਿਸ਼ ਯਾਦਵ ਵਲੌਗ ਹੈ, ਜਿੱਥੇ ਉਸਦੇ ਲਗਭਗ 7.5 ਮਿਲੀਅਨ ਸਬਸਕ੍ਰਾਈਬਰ ਨੇ। ਦੱਸ ਦਈਏ ਕਿ ਐਲਵਿਸ਼ ਯਾਦਵ ਨੇ ਬਿਗ ਬॉस OTT 2 ਵਿੱਚ ਵਾਈਲਡ ਕਾਰਡ ਐਂਟਰੀ ਦੇ ਰੂਪ ਵਿੱਚ ਪ੍ਰਵੇਸ਼ ਕੀਤਾ ਸੀ। ਜਿਵੇਂ ਹੀ ਉਹ ਸ਼ੋਅ ਵਿੱਚ ਪਹੁੰਚਿਆ, ਉਸਨੇ ਬਿਗ ਬॉस ਦੇ ਸਿਸਟਮ ਨੂੰ ਹਿਲਾ ਦਿੱਤਾ ਅਤੇ ਸ਼ੋਅ ਦੀ ਟਰਾਫੀ ਜਿਹੜੀ ਉਹ ਜਿੱਤ ਲਈ। ਤੁਹਾਨੂੰ ਦੱਸ ਦਈਏ ਕਿ ਬਿਗ ਬॉस ਦੇ ਇਤਿਹਾਸ ਵਿੱਚ ਐਲਵਿਸ਼ ਯਾਦਵ ਟਰਾਫੀ ਜਿੱਤਣ ਵਾਲੇ ਪਹਿਲੇ ਵਾਈਲਡ ਕਾਰਡ ਐਂਟਰੀ ਹਨ। ਸੋ ਇਹ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਅੱਗੇ ਦੀ ਕਾਰਵਾਈ ਕੀ ਕਰਦੀ ਹੈ।